United Nations alarm as Ukraine nuclear power plant shelled again. Ukraine says renewed Russian shelling has damaged 3 radiation sensors and injured a worker. Radiation ਦੇ ਉੱਤੇ ਵੀ ਇਫੈਕਟ ਹੋਇਆ. Foreign ministers from G7 group of nations say Russia must immediately hand back control of the plant to Ukraine. 11 ਅਗਸਤ ਨੂੰ ਹੈ more shelling of the plant is reported with Ukraine and Russia again blaming each other. Mr. Guterres ने कहा urgent agreement is needed at a technical level on a safe perimeter of demilitarization to ensure safety of the area. वो एक्सीडेंटली हिट कर जाए, रॉकेट यूक्रेन ਦਾ ਹੋਏ, ਰਸ਼ੀਆ ਦਾ ਮਿਸਫਾਇਰ ਕਰ ਜਾਏ, ਪਰ ਜਿਵੇਂ ਮੈਂ ਪਹਿਲਾਂ ਐਕਸਪ੍ਰੈਸ਼ਨ ਯੂਜ਼ ਕੀਤੀ ਹੈ ਕਿ ਇਹ ਬਾਰੂਦ ਦੇ ਢੇਰ ਦੇ ਉੱਤੇ ਬਹਿਣ ਵਾਂਗ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਦੀ ਫੌਜ ਵੱਲੋਂ ਯੂਕਰੇਨ ਦੇ ਇੱਕ ਵੱਡੇ ਨਿਊਕਲੀਅਰ ਪਲਾਂਟ ਤੇ ਮੁੜ ਹਮਲਾ ਕੀਤੇ ਜਾਣ ਦੀਆਂ ਖਬਰਾਂ ਨੂੰ ਯੂਨਾਈਟਿਡ ਨੇਸ਼ਨਜ਼ ਅਤੇ G7 ਮੁਲਕਾਂ ਨੇ ਬੜੀ ਗੰਭੀਰਤਾ ਨਾਲ ਲਿਆ ਹੈ। ਸੋ ਇਹਨਾਂ ਹਮਲਿਆਂ ਤੋਂ ਬਾਰ-ਬਾਰ ਨਿਊਕਲੀਅਰ ਤਬਾਹੀ ਦਾ ਮੰਜ਼ਰ ਜਿਹੜਾ ਉਹ ਨਜ਼ਰ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂਕਿ ਜਦੋਂ ਅਸੀਂ ਨਿਊਕਲੀਅਰ ਮੁੱਦੇ ਦਾ ਸੈਗਮੈਂਟ ਅਪਲੋਡ ਕਰਦੇ ਹਾਂ ਤੇ ਸਭ ਤੋਂ ਘੱਟ ਵਿਊਅਰਸ ਇਸ ਇਸ਼ੂ ਦੇ ਇਸ ਮੁੱਦੇ ਤੇ ਹੁੰਦੇ ਨੇ, ਲੇਕਿਨ ਇਹਦੇ ਬਾਵਜੂਦ ਮੇਰੇ ਲਈ ਜੇ ਗਲੋਬਲ ਕਨਫਰੰਟੇਸ਼ਨ ਦੀ ਗੱਲ ਕਰੀਏ ਜਾਂ ਗਲੋਬਲ ਪੋਲਰਾਈਜੇਸ਼ਨ ਜਿਹੜੀ ਮੁਲਕਾਂ ਦੇ ਵਿੱਚ ਚੱਲ ਰਹੀ ਹੈ, ਜੇ ਸਭ ਤੋਂ ਵੱਡਾ ਡੇਂਜਰ ਕੋਈ ਸਮੁੱਚੀ ਇਨਸਾਨੀਅਤ ਨੂੰ ਔਰ ਇਹ ਸਮੁੱਚੇ ਪਲੈਨਟ ਨੂੰ ਹੈ ਤੇ ਉਹ ਨਿਊਕਲੀਅਰ ਤੋਂ ਹੈ। ਔਰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਜੀ ਇਹ ਤਾਂ ਜਿਹੜਾ ਹੈ ਉਹ ਫਾਰ ਫੈਚਡ ਕਨਕਲੂਜਨ ਹੈ, ਇਹ ਜਿਹੜੀ ਇਨਸਾਨੀ ਈਗੋ ਹੈ, ਅਹੰਗ ਹੈ ਔਰ ਬੇਵਕੂਫੀ ਹੈ। ਇਸ ਨਹੀਂ, ਜੇ ਤੁਸੀਂ ਦੋਨੋਂ ਵੱਡੀਆਂ ਜੰਗਾਂ ਦਾ ਵੀ ਪਿਛੋਕੜ ਦੇਖੋਗੇ ਔਰ ਉਹਦਾ ਸ਼ੁਰੂਆਤ ਕਿਵੇਂ ਹੁੰਦੀ ਹੈ, ਉਹਦੇ ਪਿੱਛੇ ਤਾਂ ਕਈ ਕਾਰਨ ਜੁੜੇ ਹੁੰਦੇ ਨੇ, ਲੇਕਿਨ ਇਵੇਂ ਹੀ ਹੁੰਦਾ ਕਿ ਕਿਤੇ ਵੀ ਇੱਕ ਅੱਧੇ ਦੀ ਜਿਹੜੀ ਹੈ ਉਹ ਈਗੋ ਜਾਂ ਕੋਈ ਇਸ ਕਿਸਮ ਦਾ ਵਾਕਿਆ ਜਿਹੜਾ ਹੈ ਉਹ ਸਾਰਿਆਂ ਨੂੰ ਹੀ ਉਸ 'ਚ ਲੈ ਜਾਂਦਾ ਹੈ ਘੜੀਸ ਕੇ। ਤੇ ਨਿਊਕਲੀਅਰ ਦੇ ਮਾਮਲੇ 'ਚ ਤਾਂ ਜੋ ਚੱਲ ਰਿਹਾ ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਸੀ ਪਿਛਲੇ ਹਫਤੇ ਦੇ ਹੀ ਇੱਕ ਪ੍ਰੋਗਰਾਮ 'ਚ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਜਿਹੜੇ ਹੀਰੋਸ਼ੀਮਾ ਗਏ, ਜਿੱਥੇ ਕਿ 1945 ਦੇ ਵਿੱਚ ਜਦੋਂ ਐਟਮ ਬੰਬ ਅਮਰੀਕਾ ਨੇ ਸੁੱਟਿਆ ਸੀ, ਉਹਦੀ ਯਾਦਗਾਰ ਦੇ ਵਿੱਚ ਉਹਨਾਂ ਨੇ ਐਡਰੈਸ ਕੀਤਾ। ਫਿਰ ਟੋਕੀਓ ਗਏ ਤੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਸਾਡੀ ਦੁਨੀਆ ਹੈ ਇਹ ਬਹੁਤ ਇੱਕ ਮੋਮੈਂਟ ਅਵੇ ਹੈ ਮੁਕੰਮਲ ਤਬਾਹੀ ਤੋਂ, ਔਰ ਇਸ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ। ਨੋ ਫਸਟ ਯੂਜ਼ ਦੇ ਐਲਾਨ ਨਿਊਕਲੀਅਰ ਪਾਵਰਸ ਨੂੰ ਕਰਨਾ ਚਾਹੀਦਾ ਔਰ ਡੀਨਿਊਕਲੀਅਰਾਈਜ਼ ਹੋਣਾ ਚਾਹੀਦਾ। ਅਦਰਵਾਈਜ਼ ਅਸੀਂ ਜਿਵੇਂ ਸਾਦਾ ਪੰਜਾਬੀ 'ਚ ਕਿਹਾ ਜਾਂਦਾ ਹੁੰਦਾ ਸੀ ਕਿਸੇ ਨੂੰ ਜਿਹੜਾ ਤਬਾਹੀ ਦੇ ਹੋਏ ਕਿ ਕਿਹਾ ਜਾਂਦਾ ਸੀ ਬਾਰੂਦ ਦੇ ਢੇਰ ਦੇ ਉੱਤੇ ਬੈਠਾ ਹੈ। ਹੁਣ ਢੇਰ ਤਾਂ ਹਰ ਚੀਜ਼ ਦਾ ਢੇਰ ਹੀ ਹੁੰਦਾ, ਬਹਿ ਤਾਂ ਤੁਸੀਂ ਸਕਦੇ ਹੋ, ਪਰ ਬਾਰੂਦ ਦਾ ਹੁੰਦਾ ਕਿ ਇੱਕ ਤੀਲੀ ਲੱਗਣ ਦੀ ਲੋੜ ਹੈ ਵੀ ਜਦੋਂ ਉਹਨੇ ਢੇਰ ਨੇ ਬਸਟ ਕਰਨਾ ਹੈ ਤਾਂ ਉੱਡ ਜਾਣਾ ਹੈ। ਇਸ ਲਈ ਜਿਹੜੀ ਸਿਚੁਏਸ਼ਨ ਇਹ ਹੁੰਦੀ ਹੈ ਕਿ ਭਾਈ ਜਾਂ ਆਮ ਸਿਆਸੀ ਜ਼ਬਾਨ 'ਚ ਕਿਹਾ ਜਾਂਦਾ ਸੀ ਕਿ ਜੀ ਜਦੋਂ ਲਾਵਾ ਫੁੱਟੇਗਾ, ਹੁਣ ਲਾਵਾ ਵੋਲਕੈਨੋ ਹੁੰਦਾ, ਲਾਵਾ ਜ਼ਮੀਨ ਦੇ ਥੱਲੇ ਹੁੰਦਾ, ਪਰ ਕਦੋਂ ਲਾਵਾ ਫੁੱਟਣਾ ਹੈ? ਜਦੋਂ ਫਿਰ ਲਾਵਾ ਫੁੱਟਦਾ ਉਹ ਫਿਰ ਮੀਲਾਂ ਤੱਕ ਸਭ ਇੱਕ ਨੂੰ ਉਸ ਆਪਣੀ ਅੱਗ ਦੀ ਲਪੇਟ ਦੇ ਵਿੱਚ ਲੈ ਲੈਂਦਾ। ਸੋ ਹੁਣ ਵੀ ਅੱਜ ਜਿਹੜੀ ਖਬਰ ਮੇਨ ਸਾਰੇ ਚੈਨਲਸ ਤੇ ਚੱਲੀ, ਯੂਨਾਈਟਿਡ ਨੇਸ਼ਨ ਅਲਾਰਮ ਐਜ਼ ਯੂਕਰੇਨ ਨਿਊਕਲੀਅਰ ਪਾਵਰ ਪਲਾਂਟ ਸ਼ੈਲਡ ਅਗੇਨ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਮਰੀਕਾ ਨੇ, ਰਸ਼ੀਆ ਨੇ, ਨੈਟੋ ਨੇ ਯੂਕਰੇਨ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਸਾਰੇ ਨਿਊਕਲੀਅਰ ਹਥਿਆਰ ਦੇਣ ਦਾ ਜਿਹੜਾ ਹੈ ਉਸ ਨੂੰ ਮਜਬੂਰ ਕੀਤਾ ਸੀ ਕਿ ਜੀ ਅਸੀਂ ਪ੍ਰੋਟੈਕਟ ਕਰਾਂਗੇ, ਉਦੋਂ ਵੀ ਕਿਉਂਕਿ ਯੂਕਰੇਨ ਸਾਬਕਾ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਤੇ ਉਹਨਾਂ ਦੇ ਸਾਰੇ ਨਿਊਕਲੀਅਰ ਹਥਿਆਰਾਂ ਦਾ ਜ਼ਖੀਰਾ ਵੀ ਯੂਕਰੇਨ ਦੇ ਵਿੱਚ ਸੀ ਔਰ ਜਿਹੜੇ ਨਿਊਕਲੀਅਰ ਹਥਿਆਰ ਬਣਾਉਣ ਦੇ ਲਈ ਨਿਊਕਲੀਅਰ ਪਾਵਰ ਰਿਐਕਟਰ ਲਾਏ ਜਾਂਦੇ ਨੇ ਉਹ ਵੀ ਉੱਥੇ ਹੀ ਮੌਜੂਦ ਸੀ। ਸੋ ਹੁੰਦਾ ਤਾਂ ਇਹੀ ਹੈ ਕਿ ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਜਿਹੜਾ ਅਸੀਂ ਪੀਸਫੁਲੀ ਉਹਨੂੰ ਕਰਾਂਗੇ,
ਇੱਕ ਪਾਸੇ ਨਿਊਕਲੀਅਰ ਪਾਵਰ ਪਲਾਂਟ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਪ੍ਰੈਸ਼ਰਡ ਵਾਟਰ ਹੁੰਦਾ ਹੈ ਔਰ ਉਸ ਚੋਂ ਫਿਰ ਇੱਕ ਜਿਹੜਾ ਤੁਸੀਂ એનર્ਜੀ ਦੇ ਲਈ ਪਾਵਰ ਦੇ ਲਈ એનર્ਜੀ ਲਈ ਤੁਸੀਂ ਇਸਤੇਮਾਲ ਕਰਦੇ ਹੋ। ਸੋ ਕਿਉਂਕਿ ਨਿਊਕਲੀਅਰ ਹਥਿਆਰ ਤਾਂ ਬਣਾਉਣੇ ਬੰਦ ਕਰਤੇ ਯੂਕਰੇਨ ਨੇ, ਲੇਕਿਨ ਉਹਨਾਂ ਦਾ ਹੀ ਨਹੀਂ, ਯੂਰਪ ਦਾ ਜਿਹੜਾ ਸਭ ਤੋਂ ਪਾਵਰਫੁਲ ਨਿਊਕਲੀਅਰ ਪਾਵਰ ਪਲਾਂਟ ਹੈ ਉਹ ਉਹਨਾਂ ਦਾ ਸ਼ਹਿਰ ਹੈ ਜ਼ੈਪੋਰੀਜ਼ੀਆ। GH 2 ਵਾਰ ਹੈ। ਇਹ ਉਵੇਂ ਹੀ ਆ ਜਿਵੇਂ ਰੁਣਝੁਣ ਵਾਲਾ ਹੁੰਦਾ ਹੈ ਜਾਂ ਫਲਾਣਾ ਝੁੰਝੁਨਾਨ ਵਾਲਾ ਮੁੰਬਈ ਦੇ ਨਾਵਾਂ ਦੇ ਨਾਲ ਜੁੜਿਆ ਹੁੰਦਾ ਹੈ। ਸੋ ਜ਼ੈਪੋਰੀਜ਼ੀਆ ਉਸ ਦੇ ਵਿੱਚ ਹੈ ਔਰ ਉਸ ਤੇ ਪਹਿਲਾਂ ਵੀ ਜਿਹੜਾ ਰਸ਼ੀਆ ਨੇ ਰਾਕਟ ਦਾਗਿਆ ਜਾਂ ਦੂਜਾ ਅੱਜ ਹੈ ਕਿ ਵੀ ਉਸ ਨੂੰ ਅਗੇਨ ਸ਼ੈਲ ਕੀਤਾ ਗਿਆ ਔਰ G7 ਦੇ ਜਿਹੜੇ ਇੰਡਸਟਰੀਲਾਈਜ਼ ਮੁਲਕ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਰੋਜ਼ਗਾਰ ਕੀਤਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਤਾਂ ਅਸੀਂ ਐਟਮ ਬੰਬ ਦਾ ਜ਼ਿਕਰ ਕਰਦੇ ਹਾਂ ਕਿ ਭਾਈ ਕਿਵੇਂ ਤਬਾਹੀ ਹੀਰੋਸ਼ੀਮਾ ਨਾਗਾਸਾਕੀ 'ਚ ਹੋਈ, ਪਰ ਜਿਹੜਾ ਨਿਊਕਲੀਅਰ ਐਕਸੀਡੈਂਟ ਹੋਇਆ ਚਰਨੋਬਿਲ ਵੀ ਇਸ ਖਿੱਤੇ 'ਚ ਹੀ ਹੈ ਯੂਕਰੇਨ ਦੇ, ਕਿ ਉੱਥੇ ਨਿਊਕਲੀਅਰ ਲੀਕ ਹੋਈ ਔਰ ਚਰਨੋਬਿਲ ਨੇ ਕਈ ਮੀਲਾਂ ਤੱਕ ਤਬਾਹੀ ਮਚਾਈ। ਅੱਜ ਤੱਕ ਵੀ ਜਿਹੜੇ ਉੱਥੇ ਜਿਵੇਂ ਅਸੀਂ ਹੀਰੋਸ਼ੀਮਾ ਨਾਗਾਸਾਕੀ ਦੇ ਹਵਾਲੇ ਨਾਲ ਕਹਿੰਦੇ ਹਾਂ ਕਿ ਵੀ ਡਿਫੈਕਟਿਵ ਬੱਚੇ ਜੰਮਦੇ ਨੇ ਕਿਉਂਕਿ ਜੀਨ ਦੇ ਉੱਤੇ ਹੀ ਅਸਰ ਪਾਉਂਦਾ ਹੈ, ਇਸੇ ਤਰ੍ਹਾਂ ਚਰਨੋਬਿਲ ਉਦੋਂ ਸੋਵੀਅਤ ਯੂਨੀਅਨ ਦੇ ਸੀ, ਇਨਫੋਰਮੇਸ਼ਨ ਨਿਕਲਣ ਨਹੀਂ ਸੀ ਦਿੱਤੀ, ਲੇਕਿਨ ਹਜ਼ਾਰਾਂ ਲੋਕ ਮਰੇ ਔਰ ਹਜ਼ਾਰਾਂ ਜਿਹੜੇ ਨੇ ਉਹ ਅਜੇ ਤੱਕ ਵੀ ਜਿਹੜੇ ਨੇ ਉਸ ਖਿੱਤੇ ਦੇ ਵਿੱਚ ਜਿਹੜੇ ਨੇ ਉਹ ਡਿਫੈਕਟਿਵ ਸਿੰਪਟਮਸ ਦੇ ਨਾਲ ਪੈਦਾ ਹੁੰਦੇ ਨੇ। ਔਰ ਇਹ ਜਿਹੜਾ ਜ਼ੈਪੋਰੀਜ਼ੀਆ ਦੇ ਵਿੱਚ ਜਿਹੜਾ ਨਿਊਕਲੀਅਰ ਰਿਐਕਟਰ ਹੈ ਇਹ ਯੂਰਪ ਦਾ ਸਭ ਤੋਂ ਵੱਡਾ ਪਾਰਟ ਹੈ ਔਰ ਇਹਦੀ ਬੈਕਗਰਾਊਂਡ ਉਹਨਾਂ ਨੇ ਦਿੱਤੀ ਹੈ ਕਿ ਭਾਈ ਇਹ ਮਾਰਚ 2022 ਦੇ ਵਿੱਚ ਇਸੇ ਸਾਲ, ਕਿਉਂਕਿ ਫਰਵਰੀ 'ਚ ਅਟੈਕ ਕੀਤਾ ਰਸ਼ੀਆ ਨੇ ਯੂਕਰੇਨ ਤੇ, ਰਸ਼ੀਅਨ ਟਰੂਪਸ ਨੇ ਇਸ ਦੇ ਪਲਾਂਟ ਦੇ ਉੱਤੇ ਕਬਜ਼ਾ ਕੀਤਾ ਔਰ ਇਹਦੀ ਮੈਨੇਜਮੈਂਟ ਨੇ ਦੱਸਿਆ ਕਿ ਵੀ ਹੁਣ ਰਸ਼ੀਅਨ ਸਟੇਟ ਦੀ ਜਿਹੜੀ ਨਿਊਕਲੀਅਰ ਪਾਵਰ ਕੰਪਨੀ ਹੈ ਰੋਜ਼ੈਟੋਨ ਉਹਦੇ ਕਬਜ਼ੇ 'ਚ ਹੈ, ਲੇਕਿਨ ਸਟਾਫ ਉਹੀ ਹੈ, ਕੰਟਰੋਲ ਰਸ਼ੀਅਨ ਹੈ। ਇਹ ਮਾਰਚ ਦੀ ਸਿਚੁਏਸ਼ਨ ਸੀ। ਜੁਲਾਈ ਦੇ ਵਿੱਚ ਹੋਇਆ ਕਿ ਭਾਈ ਉਹਨਾਂ ਨੇ ਰਾਕਟ ਲਾਂਚਰ ਜਿਹੜੇ ਨੇ ਇਸ ਕੰਪਲੈਕਸ ਦੇ ਉੱਤੇ ਰੱਖੇ। ਹੁਣ ਇਹ ਨਹੀਂ ਹੈ ਵੀ ਰਸ਼ੀਆ ਨੇ ਉਧਰ ਸ਼ੈਲ ਕੀਤਾ, ਹੁਣ ਕਿਉਂਕਿ ਉੱਥੇ ਉਹਨਾਂ ਨੇ ਆਪਣਾ ਆਰਮੀ ਹੈੱਡਕੁਆਟਰ ਬਣਾ ਲਿਆ, ਸਟਾਫ ਉਹਨਾਂ ਦਾ ਹੀ ਹੈ, ਰੂਲ ਉਹਨਾਂ ਦਾ ਹੈ, ਤੇ ਜਿਹੜਾ ਯੂਕਰੇਨ ਜਦੋਂ ਤੁਸੀਂ ਅਟੈਕ ਕਰੋਗੇ ਤੇ ਯੂਕਰੇਨ ਜਵਾਬੀ ਅਟੈਕ ਉੱਥੇ ਹੀ ਕਰੇਗਾ ਔਰ ਉਹਦੇ 'ਚ ਫੀਅਰ ਹੈ ਕਿ ਵੀ ਜੇ ਨਿਊਕਲੀਅਰ ਨੂੰ ਉਸ ਪਾਵਰ ਰਿਐਕਟਰ ਨੂੰ ਹਿੱਟ ਕੀਤਾ ਤੇ ਫਿਰ ਤਬਾਹੀ ਹੋਈ। ਫਿਰ 3 ਅਗਸਤ ਨੂੰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹੜੀ UN ਦੀ ਬਾਡੀ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਕੰਪਲੀਟਲੀ ਆਊਟ ਆਫ ਕੰਟਰੋਲ ਹੈ, ਕਿਉਂਕਿ ਦੁਨੀਆ ਦੇ ਵਿੱਚ ਜਿੱਥੇ ਵੀ ਨਿਊਕਲੀਅਰ ਪਾਵਰ ਪਲਾਂਟ ਨੇ ਉਹਨਾਂ ਦੀ ਜਿਹੜੀ ਉਹਨਾਂ ਦਾ ਮੁਆਇਨਾ ਹੈ ਉਹ ਯੂਨਾਈਟਿਡ ਨੇਸ਼ਨਸ ਦੀ ਏਜੰਸੀ ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਕਰਦੀ ਹੈ, ਦੇਖਣ ਦੇ ਲਈ ਕਿ ਜਿਹੜੀ ਯੂਰੇਨੀਅਮ ਜਾਂ ਦੂਸਰੇ ਸਾਧਨ ਰਾਹੀਂ ਜਿਹੜਾ ਪਲੂਟੋਨੀਅਮ ਵੀ ਇਸਤੇਮਾਲ ਹੁੰਦਾ ਹੈ, ਜਿਹੜੀ ਪਾਵਰ ਜਨਰੇਟ ਹੋ ਰਹੀ ਹੈ ਇਹਨੂੰ ਨਿਊਕਲੀਅਰ ਬੰਬ ਬਣਾਉਣ ਲਈ ਤਾਂ ਨਹੀਂ ਇਸਤੇਮਾਲ ਕੀਤਾ ਜਾਂਦਾ, ਲੇਕਿਨ ਹੁਣ ਕਿਉਂਕਿ ਇਹ ਰਸ਼ੀਅਨ ਆਕੂਪੇਸ਼ਨ ਥੱਲੇ ਆ ਗਿਆ ਹੈ ਤੇ ਇਹ ਉਹਨਾਂ ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੂੰ ਉਹਨਾਂ ਨੇ ਉਹ ਅਲਾਉ ਹੀ ਨਹੀਂ ਕਰਦੇ ਕਿ ਉਹਨੂੰ ਇੰਸਪੈਕਟ ਕਰ ਸਕਣ। ਔਰ ਇਹ ਫਿਰ 5 ਅਗਸਤ ਨੂੰ ਇਸੇ ਹੀ ਐਟੋਮਿਕ ਏਜੰਸੀ ਨੇ ਇਹ ਕਿਹਾ ਕਿ ਰਸ਼ੀਅਨ ਰਾਕਟਸ ਜਿਹੜੇ ਨੇ 2 ਰਾਊਂਡ ਉਹਨਾਂ ਨੇ ਫਾਇਰ ਕੀਤੇ ਔਰ ਇਸ ਦੇ ਨਾਲ ਜਿਹੜਾ ਪਾਵਰ ਗ੍ਰਿਡ ਔਰ ਦੂਸਰਾ ਵੀ ਪ੍ਰਭਾਵਿਤ ਹੋਇਆ। ਫਿਰ 8 ਅਗਸਤ ਨੂੰ, ਅਸੀਂ ਹੁਣ ਇਸੇ ਮਹੀਨੇ ਦੀ ਗੱਲ ਕਰ ਰਹੇ ਹਾਂ, ਯੂਕਰੇਨ ਸੇਜ਼ ਰੀਨਿਊਡ ਰਸ਼ੀਅਨ ਸ਼ੈਲਿੰਗ ਹੈਜ਼ ਡੈਮੇਜ 3 ਰੇਡੀਏਸ਼ਨ ਸੈਂਸਰਸ ਐਂਡ ਇੰਜਰਡ ਏ ਵਰਕਰ। ਰੇਡੀਏਸ਼ਨ ਦੇ ਉੱਤੇ ਵੀ ਇਫੈਕਟ ਹੋਇਆ। ਫਿਰ 10 ਅਗਸਤ ਨੂੰ ਜਦੋਂ ਅਸੀਂ ਪਿਛਲੇ ਦਿਨ ਦੀ ਗੱਲ ਕਰ ਰਹੇ ਹਾਂ, ਫੋਰਨ ਮਿਨਿਸਟਰਸ ਫਰਮ G7 ਗਰੁੱਪ ਆਫ ਨੇਸ਼ਨਸ ਸੇ ਰਸ਼ੀਆ ਮਸਟ ਇਮੀਡੀਏਟਲੀ ਹੈਂਡ ਬੈਕ ਕੰਟਰੋਲ ਆਫ ਦਾ ਪਲਾਂਟ ਟੂ ਯੂਕਰੇਨ, ਕਿ ਵਾਪਸ ਕਰੋ। ਔਰ 11 ਅਗਸਤ ਨੂੰ ਹੈ ਮੋਰ ਸ਼ੈਲਿੰਗ ਆਫ ਦਾ ਪਲਾਂਟ ਇਜ਼ ਰਿਪੋਰਟਡ ਵਿਦ ਯੂਕਰੇਨ ਐਂਡ ਰਸ਼ੀਆ ਅਗੇਨ ਬਲੇਮਿੰਗ ਈਚ ਅਦਰ। ਹੁਣ ਆਕੂਪੇਸ਼ਨ ਰਸ਼ੀਆ ਦੀ ਹੈ, ਜ਼ਾਹਰ ਹੈ ਕਿ ਜੇ ਜਵਾਬੀ ਕਾਰਵਾਈ ਯੂਕਰੇਨ ਕਰਦਾ ਹੈ ਤੇ ਰਸ਼ੀਆ ਯੂਕਰੇਨ ਨੂੰ ਬਲੇਮ ਕਰ ਰਿਹਾ ਹੈ, ਲੇਕਿਨ UN ਸੈਕਟਰੀ ਜਨਰਲ ਨੇ ਇਸ ਦੇ ਉੱਤੇ ਮਿਸਟਰ ਗੁਟਰੇਸ ਨੇ ਕਿਹਾ ਅਰਜੈਂਟ ਐਗਰੀਮੈਂਟ ਇਜ਼ ਨੀਡਿਡ at a technical level on a safe perimeter of demilitarization to ensure safety of the area। ਕਿ ਭਾਈ ਇਹ ਕਰ ਲੋ ਸਮਝੌਤਾ, ਨਹੀਂ ਤਾਂ ਕਿਉਂਕਿ ਜਿਸ ਅਸੀਂ ਚਰਨੋਬਿਲ ਐਕਸੀਡੈਂਟ ਦਾ ਜ਼ਿਕਰ ਕੀਤਾ ਹੈ ਨਿਊਕਲੀਅਰ, ਉਹ 1986 ਦੇ ਵਿੱਚ ਵਾਪਰਿਆ ਸੀ ਔਰ ਹੁਣ
ਉਹ ਐਕਸੀਡੈਂਟਲੀ ਹਿੱਟ ਕਰ ਜਾਏ, ਰਾਕਟ ਯੂਕਰੇਨ ਦਾ ਹੋਏ, ਰਸ਼ੀਆ ਦਾ ਮਿਸਫਾਇਰ ਕਰ ਜਾਏ। ਪਰ ਜਿਵੇਂ ਮੈਂ ਪਹਿਲਾਂ ਐਕਸਪ੍ਰੈਸ਼ਨ ਯੂਜ਼ ਕੀਤੀ ਹੈ ਕਿ ਇਹ ਬਾਰੂਦ ਦੇ ਢੇਰ ਦੇ ਉੱਤੇ ਬਹਿਣ ਵਾਂਗ ਹੈ ਕਿ ਮੁਕੰਮਲ ਤਬਾਹੀ ਦਾ ਜਿਹੜਾ ਸਮਾਨ ਤਿਆਰ ਹੈ, ਸਿਰਫ ਉਹਨੂੰ ਇੱਕ ਤੀਲੀ ਲਾਉਣੀ ਬਾਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।